ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਜਦੋਂ ਅਮਰੀਕਾ ਦੇ ਵਿੱਚ 8 ਜੂਨ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 9 ਜੂਨ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੂਜਬ, ਪਾਕਿਸਤਾਨ ਇੰਡੀਆ ਮੂਜਬ ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਇਸ ਕਾਬਿਲ ਸਮਝੋ ਕਿ ਇਹ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾ ਲਈ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਜਿੱਦਾਂ ਇਹ ਥੱਲੇ ਐਲ ਬੈਂਡ ਚੱਲਣ ਡਿਆ ਇਸ ਤਰ੍ਹਾਂ ਹੀ ਡਿਜੀਟਲ ਐਡ ਲਈ ਰਾਬਤਾ ਕਰੋ, ਇਹਨਾਂ ਖਬਰਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਜਾਂ ਕਿਸੇ ਵੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਹਲੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਤੇ ਪ੍ਰੈਜ਼ੀਡੈਂਟ ਦੀ ਮੁਲਾਕਾਤ, ਖਿੱਤੇ ਸਮੇਤ ਬਜਟ ਬਾਰੇ ਗੂੜੀਆਂ ਸਲਾਹਾਂ। ਜੀ ਬਿਲਕੁਲ, ਇੱਕ ਵੱਡੀ ਮੁਲਾਕਾਤ ਦੇ ਤੌਰ ਤੇ ਇਹਨੂੰ ਵੇਖਿਆ ਜਾ ਰਿਹਾ ਹੈ ਕਿ ਦੋਵੇਂ ਜਮਾਤਾਂ, ਪਹਿਲਾਂ ਤਾਂ ਮੈਂ ਦੱਸਾਂ ਆਸਫ ਅਲੀ ਜ਼ਰਦਾਰੀ ਹੁਣ ਜਿਹੜੇ ਬੇਨਜ਼ੀਰ ਦੇ ਘਰ ਵਾਲੇ ਨੇ, ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਨੇ, ਸ਼ਹਬਾਜ਼ ਸ਼ਰੀਫ ਹੋਣਾ ਨੇ ਜਿਹੜੇ ਇਹ ਨਵਾਜ਼ ਸ਼ਰੀਫ ਹੋਣਾ ਦੇ ਨਿੱਕੇ ਭਰਾ ਨੇ ਔਰ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਪ੍ਰਧਾਨ ਨੇ ਔਰ ਦੋਵੇਂ ਸਿਆਸੀ ਪਾਰਟੀਆਂ ਫੈਡਰਲ ਦੇ ਵਿੱਚ ਇਤਿਹਾਦੀ ਨੇ। ਸੂਬਿਆਂ ਦੇ ਵਿੱਚ ਸਿੰਧ 'ਚ ਪੀਪਲਸ ਪਾਰਟੀ ਦੀ ਸਰਕਾਰ ਹੈ, ਪੰਜਾਬ 'ਚ ਮਰੀਮ ਨਵਾਜ਼ ਸ਼ਰੀਫ ਦੀ ਧੀ ਹੈ ਜਿਹੜੀ ਉਹਦਾ ਰਾਜ ਹੈ। ਸੋ ਬਹੁਤ ਸਾਰੇ ਮਸਲੇ ਮਸਾਇਲ ਇਹਨਾਂ ਦੋਵਾਂ ਦੇ ਆਪਸ 'ਚ ਚੱਲਣ ਡੇ ਸੀਗੇ ਔਰ ਇਹ ਮੁਲਾਕਾਤ ਐਨ ਉਦੋਂ ਹੋਈ ਹੈ ਜਦੋਂ ਪਾਕਿਸਤਾਨ ਦੇ ਵਿੱਚ ਗਿਲਗਿਤ ਬਲਤਿਸਤਾਨ ਦੀਆਂ ਚੋਣਾਂ ਹੋਈਆਂ ਨੇ ਔਰ ਉਹਨਾਂ ਚੋਣਾਂ 'ਚ ਗੈਰ ਯਕੀਨੀ ਤੌਰ ਤੇ ਪੀਪਲਸ ਪਾਰਟੀ ਨੇ 9 ਸੀਟਾਂ ਮਾਰ ਲਈਆਂ ਨੇ। 17 ਸੀਟਾਂ ਚਾਹੀਦੀਆਂ ਨੇ ਉੱਥੇ ਸੂਬਾ ਰਾਜ ਬਣਾਉਣ ਵਾਸਤੇ ਜਾਂ ਸੂਬੇ ਦੀ ਹੁਕਮਰਾਨੀ ਵਾਸਤੇ। ਸੋ ਇਸ ਵੇਲੇ ਪੀਪਲਸ ਪਾਰਟੀ ਅੱਗੇ ਹੈ। ਹੁਕਮਰਾਨ ਜਮਾਤ ਨੇ ਸੁਣਿਆ ਹੈ ਕਿ 2-3 ਨਹੀਂ ਜਿੱਤੀਆਂ, ਯਾਨੀ ਨਵਾਜ਼ ਸ਼ਰੀਫ ਹੋਣਾ ਨੇ ਕੁਝ ਆਜ਼ਾਦ ਉਮੀਦਵਾਰ ਜਿੱਤੇ ਨੇ। ਇਮਰਾਨ ਖਾਨ ਦੀ ਸਿਆਸੀ ਪਾਰਟੀ ਨੂੰ ਨਾ ਉਹਨਾਂ ਚੋਣਾਂ 'ਚ ਹਿੱਸਾ ਲੈਣ ਦਿੱਤਾ ਗਿਆ, ਨਾ ਉਹ ਲੜ ਸਕੇ ਔਰ ਨਾ ਉਹਨਾਂ ਦੇ ਨਾਲ। ਹਾਂ, ਉਹਨਾਂ ਨੇ ਇਲਜ਼ਾਮ ਇਹ ਲਾਇਆ ਕਿ ਜੀ ਅਸੀਂ 8 ਸੀਟਾਂ ਜਿੱਤ ਚੁੱਕੇ ਸਾਂ, ਆਜ਼ਾਦ ਉਮੀਦਵਾਰ ਵੀ ਖੜੇ ਕਰਕੇ ਅਸੀਂ 8 ਜਿੱਤ ਲਿਆ, ਪਰ ਸਾਨੂੰ ਇਲੈਕਸ਼ਨ ਇਹ ਵੀ ਚੋਰੀ ਹੋਇਆ, ਫੌਜ ਨੇ ਆਪਣੀ ਨਿਗਰਾਨੀ 'ਚ ਕਰਾਇਆ ਔਰ ਮਰਜ਼ੀ ਦੇ ਨਤੀਜੇ ਨੇ ਜਿਹੜੇ ਉਹ ਲਿਆਂਦੇ ਨੇ। ਇੱਥੇ ਹੀ ਈਰਾਨ ਦੇ ਮਾਮਲੇ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਗੱਲਬਾਤ ਹੋਈ ਔਰ ਲੰਬੀ ਚੌੜੀ ਗੱਲਬਾਤ ਹੋਈ। ਪਾਕਿਸਤਾਨ ਦੀ ਜਿਹੜੀ ਸਾਲਸੀ ਹੈ ਵਿਚੋਲਾ ਹੋਣ ਦੇ ਨਾਤੇ ਇਹ ਮਾਮਲੇ ਨੇ, ਉਹਨਾਂ ਤੇ ਗੱਲਬਾਤ ਹੋਈ। ਪਰ ਅਸਲ ਗੱਲਬਾਤ ਹੈ ਜਿਹੜੀ ਉਹ ਕਹਿੰਦੇ ਨੇ ਕਿ ਹੌਟ ਇਸ਼ੂ ਇਹ ਹੈ ਬਜਟ। ਬਜਟ ਉਦੋਂ ਤੱਕ ਮਨਜ਼ੂਰ ਨਹੀਂ ਹੋ ਸਕਦਾ ਜਦੋਂ ਤੱਕ ਪੀਪਲਸ ਪਾਰਟੀ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਦਾ ਸਾਥ ਨਾ ਦੇਵੇ। ਤਾਜ਼ਾ ਕੰਮ ਜਿਹੜਾ ਇਸ ਟਾਈਮ ਪਾਕਿਸਤਾਨ 'ਚ ਸਰਕਾਰੀ ਮੁਲਾਜ਼ਮ ਜਿਹਨੂੰ ਕਹਿੰਦੇ ਨੇ ਕਿ ਢੋਲ ਵਜਾਉਂਦੇ ਫਿਰਦੇ ਨੇ ਔਰ ਰਾਜ਼ੀ ਨੇ ਔਰ ਇਹ ਵੀ ਅਫਵਾਹਾਂ ਗਰਦਿਸ਼ 'ਚ ਨੇ ਕਿ ਸ਼ਾਇਦ 10 ਜੂਨ ਨੂੰ ਵੀ ਬਜਟ ਪੇਸ਼ ਨਾ ਕੀਤਾ ਜਾ ਸਕੇ। ਉਹਦੀ ਵਜ੍ਹਾ ਇਹ ਕਿ ਪੀਪਲਸ ਪਾਰਟੀ ਅੜ ਗਈ ਹੈ। ਪੀਪਲਸ ਪਾਰਟੀ ਨੇ ਇਹ ਆਖਿਆ ਹੈ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਘੱਟੋ ਘੱਟ 50% ਵਾਧਾ ਕੀਤਾ ਜਾਏ ਔਰ ਨੂਨ ਲੀਗ ਇਹ ਕਹਿੰਦੀ ਹੈ ਕਿ ਜੀ ਇੰਨੇ ਪੈਸੇ ਹੀ ਹੈ ਨਹੀਂ, ਨਾ ਇਹਦੇ ਤੇ IMF ਨੇ ਮੰਨਣਾ ਨਾ ਕੁਝ ਹੋਰ ਆ। ਉਹ ਕਹਿੰਦੇ ਕਿ ਜੋ ਮਰਜ਼ੀ ਹੋ ਜਾਏ 50% ਵਾਧਾ ਕਰੋ, ਜਿੰਨੀ ਮਹਿੰਗਾਈ ਹੋ ਗਈ ਹੈ। ਲੋਕਾਂ ਨੇ ਅਗਲੀ ਵਾਰ ਸਾਨੂੰ ਵੋਟ ਨਹੀਂ ਦੇਣਾ ਤੇ ਸੱਚੀ ਗੱਲ ਹੈ, ਵੋਟ ਤੁਹਾਨੂੰ ਐਰਕੀ ਵੀ ਨਹੀਂ ਸੀਗਾ ਦਿੱਤਾ। ਇਹ ਤੇ ਫਾਰਮ 47 ਤੇ ਸਰਕਾਰ ਬਣੀ ਹੈ। ਬਟ ਇਹ ਕਹਿੰਦੇ ਨੇ ਕਿ ਇੱਕ ਵੱਡਾ ਫੜਾ ਜਿਹੜਾ ਉਹ ਬਣਿਆ ਪਿਆ ਆ ਔਰ ਉਹਦੇ ਤੇ ਆਸਫ ਅਲੀ ਜ਼ਰਦਾਰੀ ਹੋਣੇ ਡਟੇ ਪਏ ਨੇ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਜੇ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋ, ਹੁਣ ਜੇ 10 ਤਰੀਕ ਨੂੰ ਬਜਟ ਹੋ ਜਾਂਦਾ ਤੇ ਫਿਰ ਕਿਸ ਗੱਲ ਤੇ ਮੰਨਦੇ ਨੇ ਕੀ ਹੈ। ਪਰ ਇਹ ਇੱਕ ਵੱਡੀ ਅੜੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਦੋਹਾਂ ਦੀ ਮੁਲਾਕਾਤ ਵਿੱਚ। ਮੋਹਸਨ ਨਕਵੀ ਦਾ ਈਰਾਨ ਦਾ ਫੇਰਾ ਪੂਰਾ, ਈਰਾਨ ਵੱਲੋਂ ਵੀ ਕੋਈ ਬਿਆਨ ਸਾਹਮਣੇ ਆਏ ਨੇ, ਕੀ ਅਪਡੇਟ ਹੈ? ਪਾਕਿਸਤਾਨ ਵੱਲੋਂ ਅਮਰੀਕਾ ਦੇ ਸਨਾਹ ਔਰ ਉਸ ਤੋਂ ਬਾਅਦ ਖਾਸ ਮੁਲਾਕਾਤਾਂ ਲਈ ਪਾਕਿਸਤਾਨ ਦੇ ਜਿਹੜੇ ਇੰਟੀਰੀਅਰ ਮਿਨਿਸਟਰ ਨੇ ਮੋਹਸਨ ਨਕਵੀ ਹੋਣੇ, ਫੈਡਰਲ ਇੰਟੀਰੀਅਰ ਮਿਨਿਸਟਰ, ਉਹ ਈਰਾਨ ਦੀ ਫੇਰੀ ਤੇ ਗਏ ਸੀਗੇ। ਅਮਰੀਕਾ ਵੱਲੋਂ ਆਇਆ ਸਨਾਹ ਹੈ ਜਿਹੜਾ ਔਰ ਕਹਿੰਦੇ ਨੇ ਕਿ ਪਾਕਿਸਤਾਨੀ ਮੁਖੀ ਦੀ ਸਲਾਹ ਹੈ ਜਿਹੜੀ ਉਹ ਵੀ ਆਲਾ ਈਰਾਨੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਤੱਕ ਅਪੜਾਈ ਹੈ। ਇਹ ਤੱਕ ਆਖਿਆ ਗਿਆ ਹੈ ਕਿ ਮੋਹਸਨ ਨਕਵੀ ਹੋਣਾ ਦੀ ਈਰਾਨ ਦੇ ਵਿੱਚ ਜਿਹੜੇ ਈਰਾਨ ਦੇ ਸੁਪਰੀਮ ਲੀਡਰ ਨੇ ਉਹਨਾਂ ਦੇ ਨੁਮਾਇੰਦੇ ਨਾਲ ਵੀ ਮੁਲਾਕਾਤ ਹੋਈ ਹੈ। ਸੋ ਇੱਕ ਭਾਰਾ ਔਰ ਤਗੜਾ ਫੇਰਾ ਜਿਹੜਾ ਉਹ ਦੱਸਿਆ ਜਾ ਰਿਹਾ ਹੈ। ਜਦ ਕਿ ਈਰਾਨ ਨੇ ਇਸ ਮਾਮਲੇ ਦੇ ਉੱਤੇ ਆਪਣੇ ਸਰਕਾਰੀ ਬਿਆਨ ਦੇ ਵਿੱਚ ਆਖਿਆ ਕਿ ਅਸੀਂ ਪਾਕਿਸਤਾਨ ਰਾਹੀਂ ਬਾਕੀ ਜਿਹੜੇ ਸਾਲਸੀ ਕਰਾਉਣ ਵਾਲੇ ਜਾਂ ਮਾਮਲਾ ਨਜਿੱਠਣ ਵਾਲੇ ਨੇ ਉਹਨਾਂ ਦੇ ਨਾਲ ਰਲ ਕੇ ਅਮਰੀਕਾ ਤੱਕ ਆਪਣੀ ਗੱਲਬਾਤ ਹੈ ਜਿਹੜੀ ਉਹ ਪੜਾ ਰਹੇ ਆ। ਔਰ ਈਰਾਨ ਦਾ ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਡੋਨਾਲਡ ਟਰੰਪ ਹੋਣਾ ਦੇ ਕਹਿਣ ਤੇ ਇਸਰਾਈਲ ਨੇ ਈਰਾਨ ਤੇ ਔਰ ਈਰਾਨ ਨੇ ਇਸਰਾਈਲ ਦੇ ਉੱਤੇ ਹਮਲੇ ਨੇ ਜਿਹੜੇ ਉਹ ਰੋਕ ਦਿੱਤੇ ਨੇ। ਹੁਣ ਇਹਦਾ ਮਤਲਬ ਹੈ ਕਿ ਗੰਢ ਕਿਤੇ ਸਿਰੇ ਲੱਗਣ ਡਈ ਏ, ਵਿੱਚੋਂ ਫਿਰ ਇਸਰਾਈਲ ਸ਼ਰਾਰੇ ਛੇੜ ਦਿੰਦਾ ਆ, ਈਰਾਨ ਫਿਰ ਤਗੜਾ ਹੋ ਜਾਂਦਾ ਆ। ਔਰ ਐਰਕੀ ਤੇ ਜਦੋਂ ਇਸਰਾਈਲ ਤੇ ਹਮਲੇ ਹੋਏ ਨੇ ਈਰਾਨ ਵੱਲੋਂ, ਲੋਕਾਂ ਨੇ ਜਿੱਦਾਂ ਈਰਾਨ 'ਚ ਖੁਸ਼ੀਆਂ ਮਨਾਈਆਂ ਨੇ। ਅੱਜ ਸਾਡੇ ਸਵੇਰ ਦੇ ਅਪਡੇਟ ਪਾਕਿਸਤਾਨ 'ਚ, ਮਾਫੀ ਚਾਹੁੰਦਾ, ਅਪਡੇਟ ਅਮਰੀਕਾ 'ਚ ਵੀ ਇਹ ਗੱਲ ਦੱਸੀ ਜਾ ਰਹੀ ਸੀ। ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਆਈਆਂ ਨੇ, ਵੇਖੀਆਂ ਪਈਆਂ ਫਿਰਦੀਆਂ ਨੇ। ਹੁਣ ਮਾਮਲਾ ਕਿਸੇ ਬੰਨੇ ਲੱਗ ਜਾਣਾ ਚਾਹੀਦਾ। ਉਹਨਾਂ ਹਾਲਾਤਾਂ 'ਚ ਮੋਹਸਨ ਨਕਵੀ ਉਹਨਾਂ ਦਾ ਇਹ ਫੇਰਾ ਜਿਹੜਾ ਇਹਨੂੰ ਬਹੁਤ ਖਾਸ ਜਾਣਿਆ ਜਾ ਰਿਹਾ ਜੀ। ਕਸ਼ਮੀਰ 'ਚ ਹਾਲਾਤ ਵਿਗੜ ਗਏ, ਆਮ ਲੋਕਾਂ ਸਮੇਤ ਫੋਰਸਿਸ ਦੀਆਂ ਹਲਾਕਤਾਂ,
ਓਵਰਸੀਜ਼ ਕਸ਼ਮੀਰੀਆਂ ਦੇ ਬਿਆਨ ਨੂੰ ਫਾਰਨ ਆਫਿਸ ਨੇ ਰੱਦ ਕਰ ਛੱਡਿਆ ਗਿਆ। ਕੀ ਅਪਡੇਟ ਆ? ਜੀ, ਇਹ ਮਾਮਲਾ ਬਣਿਆ ਉਦੋਂ ਵਿਗੜਿਆ ਹੈ ਜਦੋਂ ਕਸ਼ਮੀਰ ਅਵਾਮੀ ਐਕਸ਼ਨ ਕਮੇਟੀ ਹੈ ਜਿਹੜੀ, ਉਹਦੇ ਤੇ ਪਾਬੰਦੀ ਲੱਗ ਗਈ। ਇਸ ਪਾਬੰਦੀ ਲੱਗਣ ਤੋਂ ਬਾਅਦ ਉਹਨਾਂ ਨੇ ਉੱਥੇ ਗਈ ਫੋਰਸਿਸ ਦੇ ਉੱਤੇ ਹਮਲੇ ਕੀਤੇ, 4 ਪੁਲਿਸ ਵਾਲੇ ਜਾਨੋਂ ਮਾਰਤੇ, 3 ਹੁਣ ਕਹਿੰਦੇ ਨੇ ਫੋਰਸਿਸ ਤੋਂ ਮੁਰਾਦ ਉੱਥੇ ਰੇਂਜਰ ਵੀ ਫੌਜ ਵੀ ਸੀ। ਹੁਣ ਫੌਜ ਦੇ ਜੇ ਮਾਰਤੇ ਨੇ ਤੇ ਉਹ ਸ਼ਰਮਿੰਦਗੀ ਤੋਂ ਡੱਕਦੇ ਆ, ਗੱਲ ਫੋਰਸਿਸ ਦਾ ਨਾਮ ਵਰਤਣ ਦੇ ਨੇ, ਇਹ ਨਹੀਂ ਦੱਸ ਰਹੇ ਕਿ ਆਰਮੀ। ਆਮ ਲੋਕ ਨੇ ਜਿਹੜੇ ਉਹ ਵੀ ਹੈ। ਫਿਰ CMH ਯਾਨੀ ਫੌਜੀਆਂ ਦਾ ਹਸਪਤਾਲ ਜਿਹੜਾ ਰਾਵਲਾਕੋਟ 'ਚ, ਕਸ਼ਮੀਰੀਆਂ ਨੇ ਡਾਂਗਾ ਸੋਟੇ ਲੈ ਕੇ ਤੇ ਉੱਥੇ ਕਬਜ਼ਾ ਕਰ ਲਿਆ। ਉਹਨਾਂ ਦਾ ਇਹ ਆਖਣਾ ਸੀਗਾ ਕਿ ਫੋਰਸਿਸ ਦੇ ਫੱਟਰ ਲੋਕਾਂ ਦਾ ਔਰ ਬਾਕੀ ਲੋਥਾਂ ਨੂੰ ਇਹ ਕਬੂਲਣ ਦੇ ਨੇ ਔਰ ਇਲਾਜ ਕਰਨ ਦੇ ਨੇ। ਆਮ ਲੋਕ ਜਿਨ੍ਹਾਂ ਨੂੰ ਗੋਲੀ ਵੱਜੀ ਹੈ ਨਾ ਤੇ ਉਹਨਾਂ ਦਾ ਇਲਾਜ ਕਰਨ ਦੇ ਨੇ, ਨਾ ਉਹਨਾਂ ਦੀਆਂ ਲਾਸ਼ਾਂ ਲੈਣ ਦੇ ਨੇ ਪੋਸਟਮਾਰਟਮ ਦੀ। ਜਦੋਂ ਬਾਅਦ ਘੇਰਾਬੰਦੀ ਹੋਈ, ਫਿਰ ਕਹਿੰਦੇ ਨੇ ਕਿ ਫੋਰਸਿਸ ਨੇ ਹੈਲੀਕਾਪਟਰ ਦੇ ਰਾਹੀਂ ਇਤਲਾਵਾਂ ਜਿਹੜੀਆਂ ਆ ਰਹੀਆਂ, ਘੇਰਾਬੰਦੀ ਕੀਤੀ ਔਰ ਰਾਵਲਾਕੋਟ CMH ਦਾ ਕਬਜ਼ਾ ਜਿਹੜਾ ਉਹ ਛਡਾਇਆ। ਇਸ ਤੋਂ ਬਾਅਦ ਹੁਣ ਜਿਹੜੇ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਨੇ ਫੈਸਲ ਰਠੌਰ ਹੋਣੇ, ਉਹਨਾਂ ਦਾ ਇਹ ਆਖਣਾ ਹੈ ਕਿ ਜੀ ਗੱਲਬਾਤ ਲਈ ਅਸੀਂ ਤਿਆਰ ਸਾਂ। ਇਹਨਾਂ ਨੇ ਸਾਡੇ ਸਾਹਮਣੇ 38 ਮੰਗਾਂ ਰੱਖੀਆਂ ਸੀ, ਜਿਹਦੇ ਚੋਂ ਅਸੀਂ ਆਲਮੋਸਟ ਕਹਿ ਲਵੋ ਕਿ 35 ਪੂਰੀਆਂ ਕਰਤੀਆਂ, 3 ਤੋਂ ਇਹਨਾਂ ਨੇ ਫੱਡਾ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਰਤਾਨਵੀ ਮੀਡੀਆ ਵੱਲੋਂ ਕਿ ਲੋਕ ਇਹਨਾਂ ਦੇ ਨਾਲ ਕਿਉਂ ਨੇ, ਉਹਨਾਂ ਆਖਿਆ ਕਿ ਜੀ ਸਾਡੇ ਇੱਥੇ ਬਿਜਲੀ ਦਾ ਮਸਲਾ ਸੀਗਾ, ਉਹ ਬਿਜਲੀ ਵੱਲੋਂ, ਪਾਣੀ ਦਾ ਮਸਲਾ ਸੀਗਾ ਉਹਦੇ ਵੱਲੋਂ, ਟੂਲਾਂ ਵੱਲੋਂ ਇਹਨਾਂ ਨੇ ਉਹ ਮੰਗਾਂ ਨੇ ਜਿਹੜੀਆਂ ਉਹ ਸਾਤੋਂ ਪੂਰੀਆਂ ਕਰਾਈਆਂ। ਜਿਹਦੇ ਤੋਂ ਬਾਅਦ ਲੋਕਾਂ ਦਾ ਸਿਆਸੀ ਕਿਆਦਤ ਦੇ ਉੱਤੇ ਭਰੋਸਾ ਉੱਠ ਗਿਆ ਔਰ ਇਹਨਾਂ ਤੇ ਭਰੋਸਾ ਬਣ ਗਿਆ। ਉਹ ਅੱਜ ਵੀ ਸਮਝਦੇ ਨੇ ਕਿ ਸਾਡੇ ਮਸਲਿਆਂ ਤੋਂ ਅਗਰ ਕੋਈ ਨਜਾਤ ਹੈ ਤੇ ਉਹ ਇਹਨਾਂ ਦੇ ਰੂਪ 'ਚ ਹੈ। ਇਹ ਉਸ ਅਵਾਮੀ ਤਾਕਤ ਨੂੰ ਗਲਤ ਵਰਤਣ ਦੇ ਨੇ। ਹੁਣ ਇਹ ਸਾਰੇ ਮਾਮਲਿਆਂ ਦੇ ਵਿੱਚ ਫਿਰ ਬਰਤਾਨੀਆ ਜਿਹੜੇ ਓਵਰਸੀਜ਼ ਕਸ਼ਮੀਰੀਆਂ ਦਾ ਤੁਸੀਂ ਰੈਫਰੈਂਸ ਦਿੱਤਾ, ਐਸੇ ਕਸ਼ਮੀਰੀ ਜਿਹੜੇ ਤਰਬੇਲਾ ਡੈਮ, ਮੰਗਲਾ ਡੈਮ ਬਣਨ ਦੇ ਟਾਈਮ ਜ਼ਮੀਨਾਂ ਦੇ ਬਦਲੇ ਉਹਨਾਂ ਨੂੰ ਉੱਥੇ ਦੀ ਨੈਸ਼ਨੈਲਿਟੀ ਸਰਕਾਰ ਨੇ ਦਿੱਤੀ ਹੈ, ਜੜਾਂ ਤੇ ਉਹਨਾਂ ਦੀਆਂ ਹਜੇ ਵੀ ਹੈ ਨੇ ਨਾ, ਉਹਨਾਂ ਨੇ ਉੱਥੇ ਬਰਤਾਨਵੀ ਪਾਰਲੀਮੈਂਟ 'ਚ ਮਾਮਲਾ ਚੁੱਕਤਾ ਹੈ। ਕਿਹਾ ਵੇਖੋ ਪਾਕਿਸਤਾਨੀ ਸਰਕਾਰ ਹੈ ਜਿਹੜੀ ਉਹ ਕੀ ਕਹਿਣ ਡਈ ਹੈ, ਇਹ ਧੱਕਾ ਕਰਨ ਡਈ ਹੈ, ਜ਼ੁਲਮ ਕਰਨ ਡਈ ਹੈ ਕਸ਼ਮੀਰੀਆਂ ਦੇ ਉੱਤੇ, ਇਹ ਮਾਮਲੇ ਸਾਰੇ ਚੱਲਣ ਡੇ ਨੇ। ਉਧਰੋਂ ਕਸ਼ਮੀਰ ਅਵਾਮੀ ਪਾਰਟੀ ਹੈ ਜਿਹੜੀ, ਉਹਨਾਂ ਦਾ ਕਹਿਣਾ ਕਿ ਜੇ ਪਾਕਿਸਤਾਨ ਨੇ ਇਹ ਕੰਮ ਕੀਤਾ ਤੇ ਯਾਦ ਰੱਖੋ ਕਿ ਟਮਾਟਰ ਅਦਰਕ ਦਾ ਕੋਈ ਮਜ਼ਹਬ ਨਹੀਂ ਹੁੰਦਾ। ਮਤਲਬ ਉਹਨਾਂ ਦਾ ਇਹ ਹੈ ਕਿ ਪਾਕਿਸਤਾਨ ਕੋਲ ਜਿਹੜੀ ਸ਼ੈ ਲੈਣ ਡੇ ਨੇ, ਉਹਨਾਂ ਆਖਿਆ ਕਿ ਪਰਲੇ ਪਾਸੇ ਦਾ ਜਿਹੜਾ ਇਹ ਬਾਰਡਰ ਅਸੀਂ ਆਪ ਖੋਲ ਲਾਂਗੇ। ਇੰਡੀਆ ਵੱਲੋਂ ਪੂਰੀ ਸਪੋਰਟ ਹੈ ਜਿਹੜੀ ਉਹ ਇਹਨਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਉਹਨਾਂ ਦੇ ਜਿਹੜੇ ਸਿਆਸੀ ਲੀਡਰ ਨੇ ਉਹ ਇਸ ਬਾਰੇ ਪੂਰੀ ਨਜ਼ਰ ਰੱਖੀ ਬੈਠੇ ਨੇ ਔਰ ਪੂਰਾ ਚਰਚਾ ਜਿਹੜਾ ਉਹ ਕਰਨ ਡੇ ਨੇ। ਇੱਥੇ ਤੱਕ ਉਹਨਾਂ ਦਾ ਆਖਣਾ ਹੈ ਕਿ ਤੁਸੀਂ ਇੰਡੀਆ ਕੋਲੋਂ ਜੰਗਾਂ ਜਿੱਤੀਆਂ ਹੋਣਗੀਆਂ, ਇੰਡੀਆ ਨੇ ਤੁਹਾਡੇ ਕੋਲ ਜਿੱਤੀਆਂ ਹੋਣਗੀਆਂ, ਤੁਸੀਂ KPK 'ਚ ਇਮਰਾਨ ਖਾਨ ਦੇ ਕੋਲੋਂ ਲੜਾਈ ਮਾਰ ਕੁਟਾਈ ਦੇ ਨਾਲ ਕੀਤਾ ਹੋਏਗਾ, ਪਰ ਯਾਦ ਰੱਖੋ ਕਿ ਅਸੀਂ ਕਸ਼ਮੀਰੀ ਹਾਂ, ਅਸੀਂ ਤੁਹਾਡੀਆਂ ਲਾਸ਼ਾਂ ਦੇ ਟੋਟੇ ਕਰਕੇ ਨਹਿਰਾਂ 'ਚ ਸੁੱਟਣੇ ਨੇ। ਇਹ ਉਹਨਾਂ ਦੇ ਅਲਫਾਜ਼ ਨੇ। ਹੁਣ ਏਦਾਂ ਸਿੱਧਾ ਫੋਰਸਿਸ ਨੂੰ ਲਲਕਾਰਿਆ ਜਾ ਰਿਹਾ। ਮਾਮਲਾ ਵਾਕਈ ਗਰਮ ਹੈ, ਪਰ ਪਾਕਿਸਤਾਨੀ ਫਾਰਨ ਆਫਿਸ ਦਾ ਇਹ ਕਹਿਣਾ ਕਿ ਬਰਤਾਨਵੀ ਪਾਰਲੀਮੈਂਟ 'ਚ ਬਹਿ ਕੇ ਇਹ ਜਿਹੜੇ ਲੋਕ ਇਹੋ ਜਿਹੇ ਮਾਮਲਿਆਂ ਦੇ ਉੱਤੇ ਤਬਸਰੇ ਕਰਨ ਦੇ ਨੇ, ਇhtਜਾਜ ਕਰਨ ਦੇ ਨੇ, ਇਹ ਪਾਕਿਸਤਾਨ ਦੇ ਅੰਦਰ ਦੇ ਮਾਮਲਿਆਂ 'ਚ ਦਖਲ ਦੇਣ ਦੇ ਨੇ, ਜੋ ਬਿਲਕੁਲ ਕਾਬਿਲ ਕਬੂਲ ਨਹੀਂ ਹੈ। ਸੁਹੇਲ ਅਫਰੀਦੀ ਨਾਲ ਹਕੂਮਤੀ ਵਜ਼ੀਰ ਅਹਿਸਨ ਇਕਬਾਲ ਤੇ ਮੌਲਾਨਾ ਫਜ਼ਲੁਰ ਰਹਿਮਾਨ ਦੀਆਂ ਅੱਡੋ-ਅੱਡ ਮੁਲਾਕਾਤਾਂ, ਕੀ ਅਪਡੇਟ ਆ? ਅਪਡੇਟ ਇਹ ਹੈ ਕਿ ਇਹ ਬੜੇ ਚਿਰਾਂ ਮਗਰੋਂ ਇਹ ਮੌਕਾ ਆਇਆ ਕਿ ਹਕੂਮਤੀ ਵਜ਼ੀਰ ਅਹਿਸਨ ਇਕਬਾਲ ਹੋਣੇ ਆਪ ਜਾ ਕੇ ਸੁਹੇਲ ਅਫਰੀਦੀ ਹੋਣਾ ਨੂੰ ਮਿਲਣ ਗਏ ਨੇ। ਸ਼ਾਇਦ ਇਹ ਵੀ ਕਿਹਾ ਜਾ ਰਿਹਾ ਹੈ ਕਿ 10 ਤਰੀਕ ਨੂੰ ਜਿਹੜਾ ਬਜਟ ਫੈਡਰਲ ਸਰਕਾਰ ਨੇ ਪੇਸ਼ ਕਰਨਾ, ਉਹਨਾਂ ਨੇ ਐਲਾਨ ਕੀਤਾ ਕਿ ਜੀ ਅਸੀਂ ਦਮਾਦਮ ਮਸਤ ਕਲੰਦਰ ਦਾਂਗੇ, ਅਸੀਂ ਬਿਲਕੁਲ ਪਾਸ ਨਹੀਂ ਹੋਣ ਦੇਣਾ। ਉਹ ਆ ਕੇ ਜ਼ਰਾ ਸਮਝਾਉਣ ਲੱਗੇ ਨੇ। ਇਸ ਗੱਲਬਾਤ ਦੇ ਵਿੱਚ ਕਹਿੰਦੇ ਨੇ ਕਿ ਸੁਹੇਲ ਅਫਰੀਦੀ ਨੇ ਸ਼ਿਕਾਇਤਾਂ ਵਾਲੇ ਪਹਾੜ ਖੜੇ ਕਰ ਦਿੱਤੇ, ਢੇਰੀਆਂ ਨਹੀਂ ਪਹਾੜ, ਸਾਰੇ ਗਿਲੇ ਸ਼ਿਕਵੇ ਉਹਨਾਂ ਨੇ ਦੱਸੇ ਨੇ। ਪਰ ਅੱਗੋਂ ਅਹਿਸਨ ਇਕਬਾਲ ਹੋਣਾ ਨੇ ਕੀ ਜਵਾਬ ਦਿੱਤਾ, ਇਸ ਬਾਰੇ ਕੋਈ ਸਟੇਟਮੈਂਟ ਨਹੀਂ ਦਿੱਤੀ ਗਈ। KPK ਸੂਬੇ ਤੋਂ ਪੱਤਰਕਾਰ ਜਿਹੜੇ ਸਾਡੇ ਜਾਣੂ ਵਾਕਫ ਹੈ ਨੇ, ਉਹ ਦੱਸਣ ਦੇ ਨੇ ਕਿ ਜੀ ਸਰਕਾਰੀ ਪੱਧਰ ਦੇ ਉੱਤੇ ਜਿਹਨੂੰ ਕਹਿੰਦੇ ਨੇ ਕਿ ਲਾਲਾ ਜਿਹੜੀ ਉਹ ਮਚਾਈ, ਅਗਲੇ ਪਿਛਲੇ ਸਾਰੇ ਸ਼ਿਕਵੇ ਰੱਖੇ ਨੇ। ਇਹ ਕੰਮ ਕਹਿੰਦੇ ਅਮੀਨ ਗੰਡਾਪੁਰ ਹੁਣ ਜਦੋਂ CM KPK ਸਨ, ਉਹ ਨਹੀਂ ਸੀ ਕਰ ਸਕੇ। ਸੁਹੇਲ ਅਫਰੀਦੀ ਇਸ ਮਾਮਲੇ ਤੇ ਡਟਿਆ ਪਿਆ। ਇਸ ਮੁਲਾਕਾਤ ਤੋਂ ਬਾਅਦ ਮੌਲਾਨਾ ਫਜ਼ਲੁਰ ਰਹਿਮਾਨ ਹੋਣਾ ਨੂੰ ਸੁਹੇਲ ਅਫਰੀਦੀ ਹੋਣੇ ਆਪ ਮਿਲਣਗੇ। ਉਹ ਨਹੀਂ ਮਿਲਣ ਆਏ। ਦੂਜੀ ਮੁਲਾਕਾਤ ਉਹਨਾਂ ਨਾਲ ਕੀਤੀ ਔਰ ਉਹਨਾਂ ਨੂੰ ਆਖਿਆ ਕਿ ਜੀ ਅਸੀਂ ਇਹ ਸਾਰੀਆਂ ਗੱਲਾਂ ਕਰ ਦਿੱਤੀਆਂ, ਕੋਈ ਜਸਚਰ ਉਹਨਾਂ ਦਿੱਤਾ ਹੋਏਗਾ ਤੇ ਉਹਨਾਂ ਨੇ ਅੱਗੋਂ ਇਹ ਜਵਾਬ ਦਿੱਤਾ ਹੈ। ਸੋ ਮੌਲਾਨਾ ਫਜ਼ਲੁਰ ਰਹਿਮਾਨ ਨੇ ਜਿਹੜੇ ਉਹਨਾਂ ਨੂੰ ਭਰੋਸੇ ਦੇ ਵਿੱਚ ਲਿਆ ਜਾਂ ਉਹਨਾਂ ਨੂੰ ਕੋਈ ਸਲਾਹ ਮਸ਼ਵਰਾ ਜਿਹੜਾ ਉਹ ਕੀਤਾ ਗਿਆ, ਇਹ ਅਸਲ ਮਾਮਲਾ, ਇਹ ਮੁੱਦਾ ਹੀ ਹੈ, ਇਹ ਖਬਰਾਂ ਗਰਦਸ਼ ਦੇ ਵਿੱਚ ਨੇ ਜੀ। ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਸਰਕਾਰੀ ਹਸਪਤਾਲ ਦੀ ਡਾਕਟਰ ਤੇ ਤੇਜ਼ਾਬ ਪਾ ਦਿੱਤਾ ਗਿਆ। ਤੇਜ਼ਾਬ ਪਾਉਣ ਵਾਲਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਤੇ ਸੁਪਰੀਮ ਕੋਰਟ ਨੇ ਮੁਲਕ ਭਰ 'ਚ ਆਮ ਬੰਦੇ ਨੂੰ ਤੇਜ਼ਾਬ ਵੇਚਣ ਤੇ ਪਾਬੰਦੀ ਲਾ ਦਿੱਤੀ। ਪਰਵੀਨ, ਪਹਿਲਾਂ ਵੀ ਇਹ ਜੁਰਮ ਹੈ ਜਿਹੜਾ ਇਹਦੀਆਂ ਦਫਾਵਾਂ ਸਖਤ ਕੀਤੀਆਂ ਗਈਆਂ ਪੂਰੇ ਪਾਕਿਸਤਾਨ 'ਚ ਔਰ ਇਹ ਮਾਮਲਾ ਵੇਖਣ ਦੇ ਵਿੱਚ ਆਉਂਦਾ। ਦੇਖੋ ਹੁਣ ਇੱਕ ਸਰਕਾਰੀ ਡਾਕਟਰ ਆ, ਉਸੇ ਸਰਕਾਰੀ ਹਸਪਤਾਲ 'ਚ ਇਹ ਬੰਦਾ ਸੁਣਿਆ ਲਿਫਟ ਆਪਰੇਟਰ, ਉਹਨੂੰ ਕੋਈ ਕਹਿੰਦਾ ਹੋਏਗਾ ਕੋਈ ਮਾਮਲੇ ਹੋਣਗੇ, ਪੁਲਿਸ ਹੁਣ ਇਹਦੇ ਤੇ ਇਨਵੈਸਟੀਗੇਸ਼ਨ ਇਸ ਮਾਮਲੇ ਤੇ ਕਰਨ ਰਹੀ ਹੈ ਕਿ ਕੋਈ ਜ਼ਾਤੀ ਰੰਜਿਸ਼ ਆ। ਜ਼ਾਤੀ ਰੰਜਿਸ਼ ਹੁਣ ਕੇਸ ਨੂੰ ਯਦੀ ਕਿੱਡੀ ਖੂਬਸੂਰਤ ਆ ਉਹ ਡਾਕਟਰ, ਇਹ ਗਿਆ ਜਾ ਕੇ ਵਾਰਡ 'ਚ ਇਹਨੇ ਪੂਰੀ ਦੀ ਪੂਰੀ ਸ਼ੀਸ਼ੀ ਤੇਜ਼ਾਬ ਦੀ ਉਹਦੇ ਮੂੰਹ ਦੇ ਉੱਤੇ ਪਾ ਦਿੱਤੀ ਹੈ। ਇਸ ਟਾਈਮ ਸੁਣਿਆ ਕਿ ਉਹਦੇ ਸਰੀਰ ਦਾ 13% ਹਿੱਸਾ ਜਿਹੜਾ ਉਹ ਸੜ ਬਲ ਗਿਆ ਆ। ਅੱਖਾਂ ਬਚ ਗਈਆਂ ਨੇ ਲੇਕਿਨ ਨੁਕਸਾਨ ਉਹਨੂੰ ਵੀ ਪੜਿਆ ਆ। ਲਾਗੇ ਜਿਹੜਾ ਬੰਦਾ ਸੀਗਾ ਉਹਨੂੰ ਜ਼ਰਾ ਫੜਿਆ ਖਿੱਚਿਆ, ਉਹ ਬੰਦੇ ਨੇ ਆਪਣੀ ਕਮੀਜ਼ ਲਾ ਕੇ ਉੱਤੇ ਬੀਬੀ ਦੇ ਪਾਤੀ। ਕਰਾਚੀ ਉਹਨੂੰ ਰੈਫਰ ਕਰ ਦਿੱਤਾ ਗਿਆ 에ਅਰ ਐਂਬੂਲੈਂਸ ਰਾਹੀਂ ਹਸਪਤਾਲ 'ਚ, ਉੱਥੇ ਇਲਾਜ ਉਹਦਾ ਚੱਲ ਰਿਹਾ ਆ।
ਸੀਐਮ ਬਲੋਚਿਸਤਾਨ ਨੇ ਨੋਟਿਸ ਲਿਆ, ਪੁਲਿਸ ਨੇ ਪਿੱਛਾ ਕੀਤਾ, ਇਸ ਬੰਦੇ ਦਾ ਪਿੱਛਾ ਕੀਤਾ, ਪੁਲਿਸ ਮੁਕਾਬਲੇ 'ਚ ਇਹ ਮਾਰਿਆ ਗਿਆ। ਹਾਂ ਉਹ ਬੀਬੀ ਬੜੀ ਬਹਾਦਰ ਆ, ਉਹਨੇ ਆਖਿਆ ਮੈਂ ਸਟ੍ਰੈਚਰ ਤੇ ਨਹੀਂ, ਮੈਂ ਤੁਰ ਕੇ ਜਾਣਾ, ਕਿਤੇ ਲੋਕ ਇਹ ਨਾ ਸਮਝਣ ਕਿ ਮੈਂ ਡਰ ਗਈ ਆ ਜਾਂ ਮੈਂ ਕਮਜ਼ੋਰ ਪੈ ਗਈ ਆ। ਸੋ ਇਹ ਔਰਤਾਂ ਦਾ ਹੌਸਲਾ ਵਧਾਉਣ ਵਾਸਤੇ ਇਸ ਕੰਮ ਨੂੰ ਜਿਹੜਾ ਉਹ ਤੇ ਸਲੂਟ ਕਰਨ ਨੂੰ ਜੀ ਕਰਦਾ ਹੈ। ਪਰ ਸੁਪਰੀਮ ਕੋਰਟ ਨੇ ਵੇਖਿਆ ਕਿ ਸਰਕਾਰ ਵੱਲੋਂ ਆਰਡਰ ਵੀ ਨੇ, ਤੇਜ਼ਾਬ ਕਿਹਨੂੰ ਚਾਹੀਦਾ, ਕਦ ਲਈ ਚਾਹੀਦਾ, ਜਿਹਦਾ ਕਣਕ 'ਚ ਰੱਖਣ ਵਾਲੀਆਂ ਗੋਲੀਆਂ ਹਰ ਬੰਦਾ ਸੁਸਾਈਡ ਲਈ ਉਹ ਲੈਣ ਡਿਆ ਪਿਆ। ਉਸ ਤੋਂ ਬਾਅਦ ਫਿਰ ਹੋਇਆ ਕਿ ਹਾਂ ਵੀ ਤੂੰ ਕਣਕ ਕਿੰਨੀ ਹੈ ਤੇਰੇ ਕੋਲ, 20 ਮਣ ਆ, ਗੋਲੀਆਂ ਤੂੰ ਇੰਨੀਆਂ ਕਿਉਂ ਲੈਣ ਡਿਆ, 20 ਮਣ ਕਰਕੇ ਜਿੱਥੋਂ ਲਈਏ ਉਹ ਕਿੱਥੇ ਆ। ਉਹ ਫਿਰ ਇਹ ਤੈਅ ਹੋਇਆ ਆੜਤੀਆਂ ਦਾ ਕਿ ਜਿੱਥੋਂ ਇਹ ਕਣਕ ਲਏਗਾ, ਕਣਕ ਵੇਚਣ ਵਾਲੇ ਇੱਕ ਪਰਚੀ ਦੇ ਉੱਤੇ ਸਟੈਂਪ ਕਰਕੇ ਦੇਣਗੇ, ਉਹ ਜਾ ਕੇ ਆੜਤੀਆਂ ਨੂੰ ਦੇਗਾ, ਜੇ ਪੰਸਾਰੀ ਨੂੰ ਦੇਗਾ, ਤੇ ਫਿਰ ਉਹ ਜ਼ਹਿਰ ਦੀਆਂ ਗੋਲੀਆਂ ਕਣਕ 'ਚ ਰੱਖਣ ਵਾਲੀਆਂ ਦੇਣਗੇ। ਹੁਣ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਆਮ ਬੰਦਾ ਕਿਤੇੋਂ ਵੀ ਪੂਰੇ ਮੁਲਕ ਦੇ ਵਿੱਚ ਤੇਜ਼ਾਬ ਨਹੀਂ ਖਰੀਦ ਸਕਦਾ, ਇਹਦੇ ਤੇ ਪਾਬੰਦੀ ਹੈ। ਹੁਣ ਤੇਜ਼ਾਬ ਦੇ ਕਾਰੋਬਾਰ ਦੇ ਨਾਲ ਜੁੜੇ ਜਿਹੜੇ ਲੋਕ ਨੇ, ਔਰ ਸਰਕਾਰ ਇਸ ਬਾਰੇ ਰਲ ਕੇ ਬਹਿ ਕੇ ਸਿਰ ਜੋੜ ਕੇ ਕੀ ਮਨਸੂਬਾਬੰਦੀ ਬਣਾਉਂਦੀ ਹੈ, ਇਹ ਵੇਖਿਆ ਜਾਏਗਾ। ਪਰ ਇਸ ਕੋਇਟਾ ਦੇ ਹਸਪਤਾਲ 'ਚ ਡਾਕਟਰ ਦੇ ਉੱਤੇ ਤੇਜ਼ਾਬ ਪੈਣ ਤੋਂ ਬਾਅਦ ਸੁਪਰੀਮ ਕੋਰਟ ਨੇ ਇੱਕ ਵੱਡਾ ਡਿਸੀਜਨ ਲਿਆ ਜੀ। ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ, ਉਹਦੇ ਤੇ ਵੀ ਵੇਖ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੌਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੌਜਬ ਇਹ ਖਬਰਾਂ ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੁੰਨੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਜੇ ਇਹ ਗੈਰ ਜਾਨਬਦਾਰ ਖਬਰਾਂ ਤੁਸੀਂ ਸਪਾਂਸਰ ਕਰਨਾ ਚਾਹੋ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।